ਤਾਈਵਾਨ ਦੇ ਵਿੱਚ ਤਾਈਵਾਨ ਵਾਲਿਆਂ ਨੇ ਭਾਰਤ ਦੇ ਵਿੱਚ ਇੱਕ ਜਿਹੜੇ ਵਾਇਰਸ ਦੀ ਆਊਟਬ੍ਰੇਕ ਹੋਈ ਆ ਉਸ ਨੂੰ ਕੈਟਾਗਰੀ 5 ਡਿਜ਼ੀਜ਼ ਦੇ ਤੌਰ ਦੇ ਉੱਤੇ ਜਿਹੜੀ ਆ ਉਹ ਰੈਕਗਨਾਈਜ਼ ਕਰਨ ਦੀ ਗੱਲ ਜਿਹੜੀ ਉਹ ਆਖੀ, ਯਾਨੀ ਕਿ ਬਹੁਤ ਹੀ ਖਤਰਨਾਕ ਇੱਕ ਹਿਸਾਬ ਦੇ ਨਾਲ ਬਿਮਾਰੀ ਦੇ ਕਰਕੇ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਕਹਿੰਦੇ ਵੀ ਤਾਈਵਾਨ ਨੀਪਾ ਵਾਇਰਸ ਜਿਹੜਾ ਆ ਉਸ ਨੂੰ ਕੈਟਾਗਰੀ 5 ਡਿਜ਼ੀਜ਼ ਜੋ ਇੰਡੀਆ ਦੇ ਵਿੱਚ ਹੋ ਰਹੀ ਆ ਉਸ ਨੂੰ ਲਿਸਟ ਜਿਹੜਾ ਉਹਨਾਂ ਨੇ ਕਰ ਦਿੱਤਾ ਹੈਗਾ ਆ। ਤਾਈਵਾਨ ਦੀ CDC ਜਿਹੜੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਆ ਉਹ ਕਹਿੰਦੇ ਵੀ ਇਸ ਲਿਸਟ ਦੇ ਵਿੱਚ ਕੈਟਾਗਰੀ 5 ਦੇ ਵਿੱਚ ਉਹ ਪਾਉਣ ਜਾ ਰਹੇ ਆ। ਨੀਪਾ ਵਾਇਰਸ ਕਹਿੰਦੇ ਵੀ ਅੰਡਰ ਪ੍ਰਾਇਓਰਟੀ ਸਰਵੇਲੈਂਸ ਜਿਹੜਾ ਆਇਆ ਸੀ 2018 ਦੇ ਵਿੱਚ ਗਲੋਬਲੀ 750 ਕੇਸ ਉਸ ਦੇ ਜਿਹੜੇ ਉਹ ਹੋਏ ਆ ਤੇ ਇਹਦੀ ਫੈਟਲਿਟੀ ਰੇਟ ਬਹੁਤ ਜ਼ਿਆਦਾ 58%। ਜਿੰਨੇ ਲੋਕਾਂ ਨੂੰ ਇਹ ਵਾਇਰਸ ਹੁੰਦਾ ਉਹਨਾਂ ਚੋਂ 58% ਲੋਕਾਂ ਦੀ ਮੌਤ ਹੋ ਜਾਂਦੀ ਆ। ਇਹ ਇੰਨਾ ਖਤਰਨਾਕ ਵਾਇਰਸ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਹੋ ਜਾਂਦਾ ਆ। ਸੋ ਤਾਈਵਾਨ ਦੇ ਸਿਸਟਮ 'ਚ ਜੇ ਇਹਨੂੰ ਕੈਟਾਗਰੀ 5 ਡਿਜ਼ੀਜ਼ ਕਹਿੰਦੇ ਵੀ ਕੀਤਾ ਜਿਹੜਾ ਉਹ ਜਾਂਦਾ ਆ ਤਾਂ ਕਹਿੰਦੇ ਵੀ ਇਹ ਇੱਕ ਪਬਲਿਕ ਹੈਲਥ ਰਿਸਕ ਜਿਹੜੀ ਇਸ ਦੇ ਵਿੱਚ ਜ਼ਿਆਦਾ ਹੁੰਦੇ ਆ ਤਾਂ ਜਿਹੜਾ ਉਹ ਹੋਊਗਾ। ਇੰਡੀਆ ਵਾਲੇ ਕਹਿੰਦੇ ਵੀ ਆਪਣੇ ਪੱਧਰ ਦੇ ਉੱਤੇ ਐਕਸ਼ਨ ਲੈ ਰਹੇ ਆ ਵੀ ਇਹ ਜਿਹੜਾ ਨੀਪਾ ਵਾਇਰਸ ਆ ਉਸ ਦੀ ਆਊਟਬ੍ਰੇਕ ਆ ਉਸ ਨੂੰ ਕੰਟਰੋਲ ਕੀਤਾ ਜਿਹੜਾ ਹੋ ਜਾਵੇ। ਵੈਸਟ ਬੰਗਾਲ ਦੇ ਇਲਾਕੇ ਦੇ ਵਿੱਚ ਇਹ ਜਿਹੜਾ ਵਾਇਰਸ ਆ ਹਰਜੋਤ ਸਿੰਘ ਜੀ ਜ਼ਿਆਦਾ ਦੇਖਿਆ ਗਿਆ ਆ। ਉੱਥੇ ਜਿਹੜੇ 5 ਇਨਫੈਕਸ਼ਨਸ ਦੇ ਕੇਸ ਆ ਉਹ ਸਾਹਮਣੇ ਆਏ ਜਿਹੜੇ ਉਹ ਹੈਗੇ ਆ। ਸੋ ਯੈਲੋ ਟਰੈਵਲ ਅਲਰਟ ਜਿਹੜਾ ਆ ਉਹਨਾਂ ਨੇ ਮੇਨਟੇਨ ਕੀਤਾ ਆ ਤਾਈਵਾਨ ਵਾਲਿਆਂ ਨੇ ਇੰਡੀਆ ਦੇ ਲਈ। ਤੇ ਕਹਿੰਦੇ ਵੀ ਕੇਰਲਾ ਜਿੱਥੇ ਇਹ ਜ਼ਿਆਦਾ ਹੌਟਸਪੌਟ ਇਸ ਨੀਪਾ ਵਾਇਰਸ ਦਾ ਦੇਖਿਆ ਜਾਂਦਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਇਹਦੇ ਨਾਲ ਜੇ 4 ਟੀਅਰ ਇਹਨਾਂ ਦਾ ਟਰੈਵਲ ਐਡਵਾਈਜ਼ਰੀ ਸਿਸਟਮ ਆ ਯੈਲੋ ਦੇ ਨਾਲ ਜਿਹੜਾ ਅਲਰਟ ਹੁੰਦਾ ਆ ਤੇ ਜੇ ਕੈਟਾਗਰੀ 5 ਦੇ ਵਿੱਚ ਇਵੈਂਚੁਅਲੀ ਪਾ ਦਿੱਤਾ ਜਾਂਦਾ ਆ ਤਾਂ ਇਹ ਲੈਵਲ ਅਲਰਟ ਤੋਂ ਜਿਹੜਾ ਉਹ ਵਧਾ ਵੀ ਦਿੱਤਾ ਜਾ ਸਕਦਾ ਹੈਗਾ ਆ। ਸੋ ਇਹ ਕਹਿੰਦੇ ਵੀ ਰੈਸਪੀਰੇਟਰੀ ਇਲਨੈਸ ਤੇ ਹੋਰ ਜਿਹੜੀਆਂ ਬਿਮਾਰੀਆਂ ਇਸ ਦੇ ਨਾਲ ਜਿਹੜੀਆਂ ਅਜਿਹੀਆਂ ਲੱਗਦੀਆਂ ਤਾਂ ਹੀ 58% ਜਿਹੜੇ ਲੋਕ ਆ ਇਸ ਨੀਪਾ ਵਾਇਰਸ ਦੀ ਸ਼ਿਕਾਰ ਜਿਹੜਾ ਉਹ ਬਣ ਜਾਂਦੇ ਆ, ਉਹਨਾਂ ਦੀ ਮੌਤ ਹੋ ਜਾਂਦੀ ਆ। ਸੋ ਫਾਰ ਜਿੰਨੇ ਆਏ ਆંકੜੇ ਆ ਉਹਨਾਂ ਦੇ ਜਿਹੜਾ ਉਹ ਮੁਤਾਬਕ। ਸੋ ਇੰਡੀਆ ਦੇ ਵਿੱਚ ਇਹ ਫੈਲ ਰਿਹਾ ਵਾਇਰਸ ਆ ਉਸ ਦੀ ਕਹਿ ਲਓ ਬਿਮਾਰ ਆ ਤਾਈਵਾਨ ਤੱਕ ਜਿਹੜੇ ਉਹ ਵੀ ਐਕਸ਼ਨ ਲੈ ਰਹੇ ਹੈਗੇ। ਨਿਪਾ ਵਾਇਰਸ ਜਿਹੜੀ ਆ ਇਹ ਜ਼ੂਨੋਟਿਕ ਇਲਨੈਸ ਹੈਗੀ ਆ। ਮੋਸਟਲੀ ਕੀ ਆ ਵੀ ਇਹ ਐਨੀਮਲਸ ਤੋਂ ਟਰਾਂਸਮਿਟ ਹੁੰਦੀ ਆ। ਜਿੱਦਾਂ ਕੋਵਿਡ ਵੇਲੇ ਆਪਾਂ ਦੇਖਿਆ ਸੀ ਵੀ ਬਹੁਤ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਕਿਸ ਤਰ੍ਹਾਂ ਉਹ ਚਮਗਿੱਦੜਾਂ ਤੋਂ ਟਰਾਂਸਮਿਟ ਹੋਈ ਹੈਗੀ ਆ। ਸੋ ਐਨੀਮਲਸ ਤੋਂ ਟਰਾਂਸਫਰ ਹੁੰਦੀ ਆ ਤੇ ਨਾਲ ਦੀ ਨਾਲ ਕੰਟੈਮੀਨੇਟਡ ਫੂਡ, ਜੇ ਫੂਡ ਕੰਟੈਮੀਨੇਟਡ ਹੈਗਾ ਉਹ ਤੋਂ ਵੀ ਹੁੰਦੀ ਆ ਤੇ ਪਰਸਨ ਟੂ ਪਰਸਨ ਜੇ ਇੱਕ ਨੂੰ ਹੋ ਗਏ ਤਾਂ ਦੂਜੇ ਬੰਦੇ ਨੂੰ ਵੀ ਇਹ ਵਾਇਰਸ ਹੋ ਜਾਂਦੀ ਹੈਗੀ ਆ। ਸੋ ਨਿਪਾ ਵਾਇਰਸ ਨੇ ਹਜੇ ਥੋੜੇ ਚਾਹੇ ਕਹਿੰਦੇ ਹੋਏ ਆਊਟਬ੍ਰੇਕ ਏਸ਼ੀਆ ਦੇ ਵਿੱਚ ਪਰ ਐਨੀਮਲਸ ਦੇ ਵਿੱਚ ਕਾਫੀ ਜ਼ਿਆਦਾ ਦੇਖੀ ਗਈ ਹੈਗੀ ਆ। ਫਸਟ ਰਿਕੋਗਨਾਈਜ਼ ਆਊਟਬ੍ਰੇਕ ਮਲੇਸ਼ੀਆ 'ਚ ਹੋਇਆ ਸੀ, ਫਿਰ ਸਿੰਗਾਪੁਰ ਦੇ ਵਿੱਚ ਤੇ ਹੁਣ ਇੰਡੀਆ ਦੇ ਵਿੱਚ ਜਿਹੜੇ ਇਹਦੇ ਕਾਫੀ ਕੇਸ ਹੈਗੇ ਆ। ਬੰਗਲਾਦੇਸ਼ ਦੇ ਵਿੱਚ ਵੀ ਇਹਦੇ ਜਿਹੜੇ ਕੇਸ ਇਸ ਟਾਈਮ ਹੈਗੇ ਆ। ਕਹਿੰਦੇ ਭਈ ਕਿਸੇ ਤਰ੍ਹਾਂ ਦੇ ਫਰੂਟ ਖਾਣ ਨਾਲ ਜਾਂ ਫਰੂਟ ਦੇ ਜੂਸ ਜਿਹੜੇ ਹੈਗੇ ਆ ਜਿੱਦਾਂ ਕੋਈ ਡੇਟ ਪਾਮ ਜੂਸ ਹੈਗਾ ਆ ਜੋ ਕੰਟੈਮੀਨੇਟਡ ਹੋਇਆ ਤੇ ਜਿਹੜਾ ਐਨੀਮਲਸ ਦੇ ਸਲਾਈਵੇ ਦੇ ਨਾਲ ਤੇ ਉਹਦੇ ਨਾਲ ਇਹ ਨਿਪਾ ਵਾਇਰਸ ਜਿਹੜੀ ਆ ਬੰਦੇ ਦੇ ਵਿੱਚ ਜਾ ਸਕਦੀ ਹੈਗੀ ਆ। ਸੋ ਤਾਈਵਾਨ ਪਹਿਲਾ ਮੁਲਕ ਹੋਇਆ ਜਿਨ੍ਹਾਂ ਨੇ ਕੈਟਾਗਰੀ 5 ਇਸ ਨੂੰ ਡਿਕਲੇਅਰ ਕੀਤਾ ਹੈਗਾ। ਜੀ ਜੀ।